ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹੋ। ਭੰਡ ਮੂਆ ਭੰਡ ਭਾਲੀਐ, ਭੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨ ਕੋਇ, ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਈ। ਜਿਤ ਮੁਖ ਸਦਾ ਸਲਾਹੀਐ, ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਡੀ ਟੀਮ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਗੁਰਦੁਆਰਾ ਸਾਹਿਬ ਸਿੱਖ ਸਟੱਡੀ ਸਰਕਲ ਐਟਲਾਂਟਾ ਦੀਆਂ ਸੰਗਤਾਂ ਦੇ ਨਾਲ ਸਾਂਝ ਪਾ ਰਹੇ। ਲਗਭਗ 2 ਵਰ੍ਹੇ ਪਹਿਲਾਂ ਵੀ ਇਹ ਸੁਭਾਗ ਮਿਲਿਆ ਸੀ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਜਿੱਥੇ ਜਿਨ੍ਹਾਂ ਗੁਰੂ ਘਰਾਂ 'ਚ ਜਿੱਥੇ ਗੁਰਮਤ ਗੁਰਸਿੱਖੀ ਜੀਵਨ ਜਾਚ ਇਸ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਨੇ ਅਤੇ ਉੱਥੇ ਜੇ ਨਾਲ ਪੰਥ ਦੀ ਗੱਲ, ਪੰਥ ਦੀ ਆਵਾਜ਼ ਔਰ ਅਜੋਕਾ ਪੰਥਕ ਸੰਘਰਸ਼ ਇਸ ਨੂੰ ਵੀ ਨਿਯਤ ਯੋਗ ਥਾਂ ਮਿਲੇ ਅਤੇ ਇਹ ਸੱਚਮੁੱਚ ਫਿਰ ਸਾਡੇ ਮੀਰੀ ਪੀਰੀ ਦੇ ਕਾਨਸੈਪਟ ਨੂੰ, ਮੀਰੀ ਪੀਰੀ ਦੇ ਸਿਧਾਂਤ ਨੂੰ ਕੰਪਲੀਸ਼ਨ ਦਿੰਦੇ ਨੇ ਇਹ ਗੁਰਦੁਆਰਾ ਸਾਹਿਬਾਨ। ਅੱਜ ਦਾ ਦਿਨ ਖਾਸ ਤੌਰ 'ਤੇ ਇੰਟਰਨੈਸ਼ਨਲ ਵਿਮਨ ਡੇ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ। ਬਹੁਤ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ ਦੇ ਵਿੱਚ ਮਾਰਚ ਨਿਕਲ ਰਹੇ ਨੇ, ਸੈਮੀਨਾਰ ਹੋ ਰਹੇ ਨੇ, ਡਿਸਕਸ਼ਨਸ ਹੋ ਰਹੀਆਂ ਔਰ ਔਰਤ ਜਗਤ ਵੱਲੋਂ ਜਿਨ੍ਹਾਂ ਨੇ ਖਾਸ ਤੌਰ 'ਤੇ 20ਵੀਂ ਸਦੀ ਦੇ ਵਿੱਚ ਸੰਘਰਸ਼ ਕਰਕੇ ਅੱਡ ਅੱਡ ਹੱਕ ਦਿਵਾਏ। ਅਮਰੀਕਾ ਦੇ ਵਿੱਚ ਵੀ ਸ਼ਾਇਦ ਬਹੁਤ ਸਾਰਿਆਂ ਨੂੰ ਪਤਾ ਹੋਏ ਕਿ 1920 ਦੇ ਨੇੜੇ ਤੇੜੇ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। 1930ਵਿਆਂ ਦੇ ਵਿੱਚ ਪਹਿਲੀ ਵਾਰ ਵਿਮਨ ਵਰਕ ਫੋਰਸ ਦੇ ਵਿੱਚ ਆਈਆਂ, ਕਿਉਂਕਿ ਸੈਕੰਡ ਵਰਲਡ ਵਾਰ ਦੇ ਮਾਹੌਲ ਤੋਂ ਪਹਿਲਾਂ ਪਹਿਲੀ ਵਾਰ ਸੀ ਕਿ ਅਮਰੀਕਨ ਔਰਤਾਂ ਕੰਮ ਦੇ ਖੇਤਰ 'ਚ ਉਤਰੀਆਂ। ਔਰ ਇਸੇ ਤਰ੍ਹਾਂ ਦੁਨੀਆ ਦੇ ਹਰ ਸ਼ੋਬੇ ਦੇ ਵਿੱਚ ਜਿਹੜਾ ਸੰਘਰਸ਼ ਹੈ ਔਰਤਾਂ ਦਾ, ਉਹਨਾਂ ਦੀ ਗੱਲ ਹੋ ਰਹੀ ਹੈ। ਮਜ਼ਹਬਾਂ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ ਕਿ ਕੀ ਥਾਂ ਕਿਸ ਮਜ਼ਹਬ ਨੇ ਔਰਤ ਨੂੰ ਦਿੱਤੀ। ਬਹੁਤ ਵਾਰ ਜਦੋਂ ਮੈਨੂੰ ਕਿਤੇ ਗੱਲ ਕਰਨ ਦਾ ਮੌਕਾ ਮਿਲਦਾ ਹੈ, ਉਹ US ਕਾਂਗਰੈਸ਼ਨਲ ਸਿੱਖ ਕਾਕਸ ਦਾ ਪਲੇਟਫਾਰਮ ਹੋਏ ਜਾਂ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਸ਼ਿਕਾਗੋ 'ਚ 1993 'ਚ ਹੋਈ, ਜਾਂ ਆਮ ਡਿਸਕਸ਼ਨਸ ਦੇ ਵਿੱਚ ਵੀ। ਕੱਲ੍ਹ ਵੀ ਤੁਹਾਡੇ ਇੱਥੋਂ ਦੇ ਛੋਟੇ ਬੱਚੇ ਬੱਚੀਆਂ ਦੇ ਨਾਲ ਇੱਕ ਜਿਹੜਾ ਛੋਟਾ ਜਿਹਾ ਸੈਸ਼ਨ ਸੀ, ਉਸ ਦੇ ਵਿੱਚ ਵੀ ਗੱਲ ਕਰਦੇ ਹਾਂ। ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਕਰਦਾ ਕਿ ਅੱਜ ਬੇਸ਼ੱਕ ਇਕੁਆਲਿਟੀ ਦੀ ਗੱਲ ਹੁੰਦੀ ਹੈ, ਬਰਾਬਰ ਦੇ ਹੱਕਾਂ ਦੀ ਗੱਲ ਹੁੰਦੀ ਹੈ, ਪਰ ਸਿੱਖੀ ਨੇ ਜੋ ਰੁਤਬਾ ਔਰਤ ਨੂੰ ਦਿੱਤਾ ਹੈ ਉਹ ਇਕੁਅਲ ਨਹੀਂ, ਮੋਰ ਦੈਨ ਇਕੁਅਲ ਹੈ, ਨੈਕਸਟ ਟੂ ਗॉड, ਰੱਬ ਤੋਂ ਨੈਕਸਟ ਰੁਤਬਾ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਫਲਸਫੇ ਦੀ ਦੁਨੀਆ 'ਚ ਜਾਂ ਥਾਟਸ ਦੀ ਦੁਨੀਆ 'ਚ, ਦੁਨੀਆ ਦੇ ਅੰਦਰ ਟਕਰਾਅ ਵਿਚਾਰ ਦਾ ਹੁੰਦਾ, ਆਈਡੀਓਲੋਜੀ ਦਾ ਹੁੰਦਾ। ਹੰਟਿੰਗਟਨ ਨੇ ਜਿਸ ਨੇ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਕੀਤੀ, ਸੱਭਿਅਤਾਵਾਂ ਦੇ ਟਕਰਾਅ ਦੀ ਗੱਲ ਕੀਤੀ, ਦੁਨੀਆ ਦੇ ਵਿੱਚ ਅਸਲ 'ਚ ਹੁੰਦੀ ਹੀ ਲੜਾਈ ਵਿਚਾਰ ਦੀ ਹੈ। ਔਰ ਜਦੋਂ ਅਸੀਂ ਅੱਜ ਦੇ ਕੌਂਟੈਕਸਟ 'ਚ ਵੀ ਗੱਲ ਕਰਦੇ ਹਾਂ, ਜਿਵੇਂ ਭਾਈ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ ਜਿੱਥੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਦੀ ਵਿਆਖਿਆ ਕੀਤੀ, ਉੱਥੇ ਉਹਨਾਂ ਨੇ ਪੁਆਇੰਟ ਆਊਟ ਵੀ ਕੀਤਾ ਕਿ ਉਹ ਬੀਤੇ ਦਾ ਸਮਾਂ ਹੋਏ ਜਾਂ ਅੱਜ ਵੀ ਦਿੱਲੀ ਦੇ ਅੰਦਰ ਪਿਛਲੇ ਫਰਵਰੀ ਦੇ ਲਾਸਟ ਦਿਨਾਂ 'ਚ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ 2 ਰੋਜ਼ਾ ਦੌਰੇ ਦੇ ਉੱਤੇ ਭਾਰਤ ਗਏ ਹੋਏ ਸਨ, ਅਹਿਮਦਾਬਾਦ ਤੋਂ ਦਿੱਲੀ ਆਏ, ਜਿਸ ਸ਼ਾਮ ਉਹ ਡਿਨਰ ਕਰ ਰਹੇ ਸਨ ਦਿੱਲੀ 'ਚ ਮੋਦੀ ਦੇ ਨਾਲ, ਦਿੱਲੀ ਸੜ ਰਹੀ ਸੀ। ਪੂਰਬੀ ਦਿੱਲੀ ਦਾ ਉਹ ਹਿੱਸਾ ਸਾਡੀਆਂ ਯਾਦਾਂ ਦੇ ਵਿੱਚ 35 ਸਾਲ ਪਹਿਲਾਂ ਜੋ ਨਵੰਬਰ 84 ਦੇ ਪਹਿਲੇ ਹਫ਼ਤੇ ਵਾਪਰਿਆ, ਉਸ ਦਾ ਦੁਹਰਾਅ ਸੀ। ਉਹੀ ਨੀਤੀਆਂ, ਉਹੀ 1500 ਤੋਂ 2000 ਬੰਦਾ ਲਾਗਲੀਆਂ ਸਟੇਟਾਂ ਤੋਂ ਢੋਇਆ ਗਿਆ,
ਸਕੂਲਾਂ 'ਚ 24 ਘੰਟੇ ਪਹਿਲਾਂ ਰੱਖਿਆ ਗਿਆ, ਉਹੀ ਅੱਗ ਲਾਉਣ ਦੀ ਟੈਕਨੀਕ, ਉਹੀ ਪੁਲਿਸ ਦਾ ਰੋਲ, ਉਹੀ ਮੀਡੀਆ ਦਾ ਰੋਲ। ਤੇ ਫਿਰ ਇਹ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਇਹ ਜਿਹੜਾ ਵਿਚਾਰਾਂ ਦਾ ਟਕਰਾਅ ਹੈ, ਔਰ ਇਹ ਗੱਲ ਅਸੀਂ ਸਪਸ਼ਟ ਕਰ ਦਈਏ ਕਿ ਸਾਡੀ ਲੜਾਈ, ਜੇ ਅੱਜ ਵੀ ਅਸੀਂ ਇੱਕ ਆਪਣੇ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੇ ਲਈ ਸੰਘਰਸ਼ਸ਼ੀਲ ਹੈ, ਜਿਸ ਦਾ ਆਗਾਜ਼ ਜ਼ਾਹਰਾ ਤੌਰ 'ਤੇ ਲਗਭਗ 3 ਸਦੀਆਂ ਪਹਿਲਾਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਜਾਂ ਅਸੀਂ ਰੋਜ਼ਾਨਾ ਰਾਜ ਕਰੇਗਾ ਖਾਲਸਾ ਵੀ ਦੁਹਰਾਉਂਦੇ ਹਾਂ। ਖਾਲਸਾ ਜੀ ਕੇ ਬੋਲਬਾਲੇ ਸਾਡੇ ਅਰਦਾਸ ਦੇ ਇਨਸੈਪਰੇਬਲ ਸ਼ਬਦ ਨੇ। ਬੋਲਬਾਲਾ ਸ਼ਬਦ ਫਾਰਸੀ ਦਾ ਹੈ, ਪਰਸ਼ੀਅਨ ਦਾ ਹੈ। ਬਾਲੇ ਦਾ ਮਤਲਬ ਹੁੰਦਾ ਉੱਚਾ, ਹਾਇਰ, ਕਿ ਖਾਲਸੇ ਦੇ ਬੋਲ ਉੱਚੇ, ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਬਿਆਨਦੇ ਨੇ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਆਪਣੀ ਕਿਸਮਤ ਆਪ ਘੜਨ ਦਾ ਹੱਕ। ਅਤੇ ਜੇ ਅਸੀਂ UN ਚਾਰਟਰ ਜਾਂ UN ਕਨਵੈਨਸ਼ਨ ਜਾਂ ਜਨੀਵਾ ਕਨਵੈਨਸ਼ਨਸ ਦੇਖੀਏ, ਇਹ ਇਹੀ ਵਿਆਖਿਆ ਹੈ ਕਿ ਆਪਣੀ ਕਿਸਮਤ ਆਪ ਘੜਨ ਦਾ ਹੱਕ। ਜਿਨ੍ਹਾਂ ਨੂੰ UN ਚਾਰਟਰ ਪੜ੍ਹਨ ਦਾ ਕਦੇ ਮੌਕਾ ਮਿਲੇ, ਔਰ ਤੁਸੀਂ ਉਹਦੇ ਜੇ ਮੁੱਢਲੇ ਲਫ਼ਜ਼ ਜਿਹਨੂੰ ਪ੍ਰੀਐਂਬਲ ਕਹਿੰਦੇ ਨੇ, ਭੂਮਿਕਾ ਕਹਿੰਦੇ ਨੇ, ਔਰ ਉਹ ਸ਼ਬਦ ਨੇ ਉਸ UN ਚਾਰਟਰ 'ਚ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਵੱਲ ਜਾਣ ਤੋਂ ਰੋਕਣਾ ਤਾਂ ਹਰ ਹਾਲਤ ਦੇ ਵਿੱਚ ਉਹਦੇ ਇਨਸਾਨੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਹੁਣ ਤੁਸੀਂ ਇਹ ਲਫ਼ਜ਼ ਅੰਗਰੇਜ਼ੀ ਦੇ ਕੱਢ ਕੇ ਰੱਖ ਲਓ ਅਤੇ ਫਿਰ 10ਵੇਂ ਪਾਤਸ਼ਾਹ ਦਾ ਜ਼ਫਰਨਾਮੇ ਦਾ ਉਹ ਸ਼ੇਅਰ ਜਿਹੜਾ ਉਹਨਾਂ ਨੇ ਵੇਲੇ ਦੇ ਹਾਕਮ ਔਰੰਗਜ਼ੇਬ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਇਨਸਾਫ ਲੈਣ ਦੇ, ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ, ਉਹਨਾਂ ਦਾ ਹੱਕ ਹੁੰਦਾ। ਸੋ ਗੱਲ ਉਹ ਸੋਚ ਔਰੰਗਜ਼ੇਬ ਦੀ ਸੀ, ਉਹ ਸੋਚ ਇੰਦਰਾ ਗਾਂਧੀ ਦੀ ਸੀ, ਜਾਂ ਅੱਜ ਨਰਿੰਦਰ ਮੋਦੀ ਦੀ ਹੈ, ਕਿਸੇ ਜ਼ਮਾਨੇ 'ਚ ਨਾਜ਼ੀ ਜਰਮਨੀ 'ਚ ਹਿਟਲਰ ਦੀ ਸੀ, ਮਸੋਲਨੀ ਦੀ ਇਟਲੀ ਦੇ ਵਿੱਚ ਸੀ, ਜਾਂ ਹਿਊਮਨ ਹਿਸਟਰੀ ਦੇ ਵਿੱਚ ਲਗਭਗ 7-8 ਹਜ਼ਾਰ ਸਾਲ 'ਚ ਜਿੰਨੇ ਵੀ ਅਸੀਂ ਦੇਖੀਏ ਇਸ ਕਿਸਮ ਦੇ ਲੋਕ, ਅਤੇ ਇਹ ਉਹ ਵਿਚਾਰਾਂ ਵਾਲੇ ਸਨ ਜਿਹੜੇ ਆਪਣੇ ਥਾਟ ਨੂੰ, ਆਪਣੀ ਵਿਚਾਰਧਾਰਾ ਨੂੰ ਧੱਕੇ ਦੇ ਨਾਲ, ਜ਼ੋਰ ਦੇ ਨਾਲ ਦੂਸਰਿਆਂ ਦੇ ਉੱਤੇ ਥੋਪਣਾ ਚਾਹੁੰਦੇ ਸਨ। ਅੱਜ ਵੀ ਸਾਡੀ ਸਟਰਗਲ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਕੋਈ ਇਹ ਸਮਝਣ ਜਾਂ ਕਹਿਣ ਦਾ ਯਤਨ ਨਾ ਕਰੇ ਕਿ ਸਾਡੀ ਸਟਰਗਲ ਹਿੰਦੂਆਂ ਦੇ ਖਿਲਾਫ ਹੈ। ਹਾਂ, ਵਿਚਾਰਧਾਰਾ ਦੇ ਖਿਲਾਫ ਹੈ। ਵਿਚਾਰਧਾਰਾ ਜਿਹਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਸੀ, ਰਿਗਵੇਦ ਦੇ ਨਾਲ ਉਸ ਦੀ ਸ਼ੁਰੂਆਤ ਹੁੰਦੀ ਹੈ ਲਗਭਗ 3500-4000 ਸਾਲ ਪਹਿਲਾਂ। ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹ ਇਹਨੂੰ ਹਿੰਦੂਤਵਾ ਕਹਿੰਦੇ ਨੇ, ਔਰ ਅੱਜ ਜਿਨ੍ਹਾਂ ਦੇ ਕੋਲ ਲਗਭਗ 5.5 ਸਦੀਆਂ ਤੋਂ ਬਾਅਦ, ਮੈਂ ਇਹ ਇਸ ਲਈ ਕਹਿ ਰਿਹਾ ਕਿ ਜਿਨ੍ਹਾਂ ਨੇ ਇਸ ਕਿਸਮ ਦੀ ਵਿਚਾਰਧਾਰਾ ਦਿੱਤੀ, ਚੈਲੰਜ ਗੁਰੂ ਨਾਨਕ ਸਾਹਿਬ ਨੇ ਇਸ ਵਿਚਾਰਧਾਰਾ ਨੂੰ ਕੀਤਾ ਸੀ। ਹਰ ਉਸ ਥਾਟ ਨੂੰ ਜਿਹੜਾ ਬ੍ਰਾਹਮਣਵਾਦ ਔਰਤ ਨੂੰ ਪੈਰਾਂ ਦੀ ਜੁੱਤੀ ਗਰਦਾਨਦਾ ਸੀ, ਜਿਸ ਬ੍ਰਾਹਮਣਵਾਦ ਦੇ ਵਿੱਚ ਅੱਜ ਵੀ ਕਰੋੜਾਂ ਹਿੰਦੂ ਘਰਾਣਿਆਂ ਦੇ ਵਿੱਚ ਰਾਮਚਰਿਤ ਮਾਨਸ ਪੜ੍ਹਿਆ ਜਾਂਦਾ, ਜਿਹਨੂੰ ਰਾਮਾਇਣ ਕਹਿੰਦੇ ਨੇ, ਤੁਲਸੀ ਰਾਮਾਇਣ। ਤੁਲਸੀਦਾਸ ਗੋਸਵਾਮੀ 15ਵੀਂ ਸਦੀ ਦੇ ਵਿੱਚ 16ਵੀਂ ਸਦੀ ਤੱਕ ਪਹੁੰਚਦੇ ਆ, ਬੜੇ ਵੱਡੇ ਸਕਾਲਰ ਹੋਏ ਨੇ। ਪਹਿਲੀ ਵਾਰ ਉਹਨਾਂ ਨੇ ਇਸ ਨੂੰ ਸਾਦਾ ਜ਼ਬਾਨ ਦੇ ਵਿੱਚ ਲਿਖਿਆ। ਲੇਕਿਨ ਹਰ ਘਰ ਦੇ ਵਿੱਚ ਅੱਜ ਵੀ ਇਹ ਪੜ੍ਹਿਆ ਜਾਂਦਾ ਕਿ ਢੋਲ ਢੋਰ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਉਹ ਢੋਲ ਹੋਏ ਡਰਮ, ਉਹ ਢੋਰ ਪਸ਼ੂ ਹੋਏ, ਉਹ ਸ਼ੂਦਰ ਹੋਏ ਜਾਂ ਔਰਤ ਹੋਏ, ਇਹ ਮਾਰੇ ਜਾਣ ਦੇ ਕਾਬਲ ਨੇ। ਇਹਨਾਂ ਨੂੰ ਤਾੜਨਾ, ਇਹਨਾਂ ਨੂੰ ਡਿਸਿਪਲਿਨ 'ਚ ਰੱਖਣਾ, ਕੁੱਟ ਕੇ, ਇਹ ਬੜਾ ਜ਼ਰੂਰੀ ਹੈ। ਇਹ ਥਾਟ ਹੈ, ਵਿਚਾਰਧਾਰਾ ਹੈ। ਹੁਣ ਗੁਰੂ ਸਾਹਿਬ ਨੇ ਜਦੋਂ ਵਿਚਾਰਧਾਰਾ ਨੂੰ ਚੈਲੰਜ ਕੀਤਾ, ਅਤੇ ਗੁਰੂ ਸਾਹਿਬ ਨੇ ਜਦੋਂ ਇਹ ਫਰਮਾਇਆ, ਆਸਾ ਦੀ ਵਾਰ ਤੁਸੀਂ ਸੁਣਦੇ ਹੋ, ਪੜ੍ਹਦੇ ਹੋ ਹਮੇਸ਼ਾ, ਬਹੁਤ ਵਾਰ ਇਹ ਸਾਡੇ ਵੀ ਬਹੁਤ ਸਾਰੇ ਰਿਚੁਅਲ ਬਣ ਗਏ ਨੇ।
ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਐਨਮੀ ਨੂੰ ਆਇਡੈਂਟੀਫਾਈ ਕੀਤਾ ਸੀ, ਵਿਚਾਰਧਾਰਾ ਨੂੰ ਆਇਡੈਂਟੀਫਾਈ ਕੀਤਾ ਸੀ। ਜ਼ਾਹਰ ਹੈ ਵਿਚਾਰਧਾਰਾ ਦਾ ਧਾਰਕ ਕੋਈ ਹੁੰਦਾ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ, ਮੱਥੈ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਹੁਣ ਜਗਤ ਕਸਾਈ ਹੈ ਬੁੱਚਰ ਆਫ ਦਾ ਵਰਲਡ। ਵਿਚਾਰਧਾਰਾਵਾਂ ਦੀ ਗੱਲ ਹੈ। ਨਾਜ਼ੀਵਾਦ ਦੀ ਉਮਰ 50-60 ਸਾਲ ਰਹੀ ਹੋਏਗੀ, ਉਸ ਤੋਂ ਵੀ ਘੱਟ। ਸੈਕੰਡ ਵਰਲਡ ਵਾਰ ਨਾਲ ਖ਼ਤਮ ਹੋ ਗਿਆ। ਫਾਸ਼ਿਜ਼ਮ ਵੀ ਖ਼ਤਮ ਹੋ ਗਿਆ। ਕਮਿਊਨਿਜ਼ਮ ਉਹਦੀ ਉਮਰ 1920 'ਚ ਖੜਾ ਹੁੰਦਾ ਹੈ। 1917 'ਚ ਲੈਨਿਨ ਦੀ ਤਬਦੀਲੀ ਦੇ ਨਾਲ 1999-90 'ਚ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋ ਜਾਂਦੇ ਨੇ। ਦੁਨੀਆ ਦੇ ਵਿੱਚ ਉਹਦਾ ਸਫਾਇਆ ਹੋਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਪੁਰਾਣੀ ਔਰ ਸਭ ਤੋਂ ਜ਼ਿਆਦਾ ਘਾਤਕ ਔਰ ਸਭ ਤੋਂ ਜ਼ਿਆਦਾ ਜਗਤ ਕਸਾਈ ਬੁੱਚਰ ਆਫ ਦਾ ਵਰਲਡ ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਹੈ, ਮੰਦੇ ਭਾਗਾਂ ਨੂੰ 21ਵੀਂ ਸਦੀ 'ਚ ਅੱਜ 1,350,000,000 ਲੋਕਾਂ ਦੀ ਕਿਸਮਤ ਉਹਨਾਂ ਦੇ ਹੱਥ 'ਚ ਹੈ, ਜਿਹੜੇ ਕਹਿੰਦੇ ਨੇ ਕਿ ਅਸੀਂ 2022 ਤੱਕ ਹਰ ਇੱਕ ਨੂੰ ਹਿੰਦੂ ਬਣਾ ਦੇਣਾ, ਜਿਹੜੇ ਕਹਿੰਦੇ ਨੇ ਕਿ ਹਿੰਦੂ ਹਿੰਦੀ ਹਿੰਦੁਸਤਾਨ, ਜਿਹੜੇ ਜ਼ਬਰਦਸਤੀ ਵੰਦੇ ਮਾਤਰਮ ਪੜ੍ਹਾਉਂਦੇ ਨੇ, ਜਿਹੜੇ ਜ਼ਬਰਦਸਤੀ ਜਨ ਗਣ ਮਨ ਉਹ ਦਿੱਲੀ ਦੇ ਵਿੱਚ ਪਿਛਲੇ 2 ਹਫ਼ਤੇ ਪਹਿਲਾਂ ਜ਼ਖਮੀ ਕੁੱਟ-ਕੁੱਟ ਕੇ ਕੀਤੇ ਹੋਏ ਨੇ। ਤੇ ਯੂਨੀਫਾਰਮਡ ਗੁੰਡੇ, ਪੁਲਿਸ ਦੇ ਲਈ ਤਾਂ ਹੁਣ ਇਹੀ ਸ਼ਬਦ ਕਹਿਣਾ ਬਣਦਾ, ਉਹ ਉਹਨਾਂ ਜ਼ਖਮੀਆਂ ਨੂੰ ਕੁੱਟ ਕੇ ਕਹਿ ਰਹੇ ਨੇ, ਉਹ ਸਾਰੇ ਚੀਕਾਂ ਮਾਰ ਰਹੇ ਨੇ ਜ਼ਖਮਾਂ ਨਾਲ ਕਿ ਜਨ ਗਣ ਮਨ ਪੜ੍ਹੋ। ਇਹ ਹੈ ਵਿਚਾਰਧਾਰਾਵਾਂ ਦੀ ਗੱਲ। ਔਰ ਉਸ ਸਾਰੇ ਉਸ ਗੰਦਲੇ ਮਾਹੌਲ ਦੇ ਵਿੱਚ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ, ਕਿ ਟਰੂਥ ਕੈਜੂਐਲਿਟੀ ਹੈ। ਤੇ ਗੁਰੂ ਨਾਨਕ ਸਾਹਿਬ ਦੀ ਉਹ ਸ਼ੇਰ ਆਵਾਜ਼ ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਕਿ ਜਦੋਂ ਸਿੰਘ ਬੁੱਕਦਾ ਹੈ, ਸ਼ੇਰ ਦਹਾੜਦਾ ਹੈ, ਸ਼ੇਰ ਦੀ ਆਵਾਜ਼ ਗੂੰਜਦੀ ਹੈ, ਮਿਰਗਾਂ ਦੀ ਡਾਰ ਭੱਜੀ ਜਾਂਦੀ ਹੈ, ਤੇ ਗੁਰੂ ਨਾਨਕ ਸਾਹਿਬ ਦਾ ਸਿੰਘਨਾਦ ਗੂੰਜਿਆ ਉਸ ਧਰਤੀ ਦੇ ਉੱਤੇ। ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨਹੀਂ, ਇਹ ਕਬੂਲ ਨਹੀਂ ਹੈ ਇਸ ਕਿਸਮ ਦਾ। ਗੁਰੂ ਸਾਹਿਬ ਨੇ ਫਰਮਾਇਆ ਕਿ ਆਓ ਭਾਈ, ਅਸੀਂ ਇੱਕ ਪਿਤਾ ਦੇ ਪੁੱਤਰ ਪੁੱਤਰੀਆਂ, ਏਕ ਪਿਤਾ ਏਕਸ ਕੇ ਹਮ ਬਾਰਕ। ਇਹ ਸਾਡਾ ਸਿਧਾਂਤ ਹੈ, ਇਹ ਸਾਡੀ ਗੁਰਮਤ ਹੈ। ਤੇ ਜਿਸ ਔਰਤ ਨੂੰ ਤਾੜਨ ਦਾ ਅਧਿਕਾਰੀ ਬਣਾਇਆ ਸੀ, ਜਿਹਨੂੰ ਵੇਦਾਂ ਨੇ ਡਿਪਰਾਈਵ ਕੀਤਾ ਹੋਇਆ ਸੀ, ਬੁਲੰਦ ਆਵਾਜ਼ ਗੁਰੂ ਨਾਨਕ ਸਾਹਿਬ ਦੀ। ਅਸੀਂ ਬਹੁਤ ਵਾਰ ਇੱਕ ਤੁਕ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ, ਤੇ ਗੱਲ ਮੁਕਾ ਦਿੰਦੇ। ਗੱਲ ਇਸ ਤੋਂ ਵੀ ਅੱਗੇ ਹੈ ਕਿ ਜਿਸ ਰੱਬ ਦੀ ਦਰਗਾਹ 'ਚ ਜਦੋਂ ਅਕਾਊਂਟੇਬਿਲਿਟੀ ਹੋਣੀ ਹੈ, ਜਦੋਂ ਹਿਸਾਬ ਹੋਣਾ, ਉੱਥੇ ਮੇਲ ਤੇ ਫੀਮੇਲ ਨਹੀਂ ਹੈ। ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ। ਉੱਥੇ ਤਾਂ ਜਿਹੜੇ ਉਸ ਰੱਬ ਨਾਲ ਜੁੜੇ ਹੋਏ ਨੇ ਉਹ ਮੇਲ ਨੇ, ਫੀਮੇਲ ਨੇ, ਕੁਛ ਹੋਰ ਨੇ, ਉਹਨਾਂ ਦੀ ਪਛਾਣ ਹੈ। ਔਰ ਇਹ ਗੱਲ ਕਿ ਭਾਈ ਜਿਸ ਸੋਵਰਨਿਟੀ ਦੀ ਗੱਲ ਬਾਦਸ਼ਾਹਾਂ ਦੇ ਕੋਲ ਹੈ, ਉਹਨਾਂ ਨੂੰ ਜੰਮਣ ਵਾਲੀ ਔਰਤ, ਉਹਨਾਂ ਨੂੰ ਜੰਮਣ ਵਾਲੀ ਮਾਂ ਅਬਲਾ ਕਿਵੇਂ ਹੋ ਸਕਦੀ ਹੈ? ਜਿਹੜੀ ਸੋਵਰਨ ਨੂੰ ਜਨਮ ਦਿੰਦੀ ਹੈ ਉਹ ਖੁਦ ਵੀ ਸੋਵਰਨ ਤੋਂ ਬਹੁਤ ਉੱਪਰ ਹੈ। ਇਸ ਲਈ ਨਾਨਕ ਭੰਡੈ ਬਾਹਰਾ ਏਕੋ ਸੱਚਾ। ਸੋ ਇੱਕ ਰੱਬ ਹੈ ਜਿਹੜਾ ਔਰਤ ਦੀ ਕੁੱਖ 'ਚ ਨਹੀਂ ਆਉਂਦਾ, ਇਹ ਰੁਤਬਾ। ਤੇ ਅੱਜ ਦਾ ਦਿਨ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਆਪਣੀਆਂ ਮਾਤਾਵਾਂ, ਆਪਣੀਆਂ ਭੈਣਾਂ, ਆਪਣੀਆਂ ਜੀਵਨ ਸਾਥਣਾਂ, ਆਪਣੀਆਂ ਬੱਚੀਆਂ, ਆਪਣਾ ਹਰ ਉਹ ਕੋਈ, ਉਸ ਨੂੰ ਸੈਲਿਊਟ ਕਰੀਏ, ਉਸ ਨੂੰ ਪ੍ਰਣਾਮ ਕਰੀਏ, ਉਸ ਰੋਲ ਨੂੰ ਰੈਕਗਨਾਈਜ਼ ਕਰੀਏ। ਕੱਲ੍ਹ ਵੀ ਇਹ ਵਿਚਾਰ ਹੋ ਰਹੀ ਸੀ। ਬਹੁਤ ਵਾਰ ਅੱਜ ਅਸੀਂ ਇਸ ਸੁਸਾਇਟੀ 'ਚ ਬਹੁਤ ਚੰਗੀਆਂ ਚੀਜ਼ਾਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਮਰੀਕਾ 'ਚ 200-250 ਸਾਲ 'ਚ ਜਿਹੜਾ ਅੱਜ ਇੱਕ ਡਰੀਮ ਹੈ, ਦੁਨੀਆ ਦੇ 7.5 ਬਿਲੀਅਨ ਲੋਕ ਦੇਖਦੇ ਨੇ ਇਸ ਧਰਤੀ ਵੱਲ, ਪਰ ਇਹਨਾਂ ਦੀਆਂ ਕਮਜ਼ੋਰੀਆਂ ਵੀ ਨੇ। ਇੰਡੀਵਿਜੂਅਲਿਜ਼ਮ, ਵਿਅਕਤੀਵਾਦ ਨੇ ਟੇਕ ਓਵਰ ਕਰ ਲਿਆ ਹੈ। ਸਾਡੇ ਘਰ ਵੀ ਟੁੱਟ ਰਹੇ ਨੇ, ਅਸੀਂ ਵੀ ਉਸ ਕਿਸਮ ਦੇ ਵਿਅਕਤੀਵਾਦ 'ਚ ਫਸੇ ਹੋਏ ਹਾਂ। ਆਪਣੇ ਬਜ਼ੁਰਗਾਂ, ਆਪਣੇ ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ, ਇਹ ਤੁਹਾਡਾ ਟ੍ਰੇਸ਼ਰ ਨੇ, ਤੁਹਾਡਾ ਖਜ਼ਾਨਾ ਨੇ। ਜੇ ਬਾਣੀ ਨੇ ਸਾਨੂੰ ਯਾਦ ਕਰਵਾਇਆ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਜਦੋਂ ਅਸੀਂ ਆਪਣੇ ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ ਕਹਾਣੀਆਂ ਜਾਂ ਬਜ਼ੁਰਗਾਂ ਤੋਂ ਕਹਾਣੀਆਂ, ਐਵੀਡੈਂਸਿਸ ਸੁਣਦੇ ਹਾਂ ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ। ਕਿਉਂਕਿ ਜੇ ਤੁਸੀਂ ਵਿਰਸੇ ਨਾਲ ਨਹੀਂ ਜੁੜੇ ਹੋਏ, ਜੇ ਤੁਸੀਂ ਲੈਗੇਸੀ ਨਾਲ ਨਹੀਂ ਜੁੜੇ ਹੋਏ, ਅੱਜ ਦੇ ਦੌਰ 'ਚ ਵੀ ਜਦੋਂ ਅਸੀਂ
ਉਹਨਾਂ ਆਪਣੇ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਵੱਲ ਵੀ ਜੇ ਦੇਖੀਏ, ਘਰੇਲੂ ਮਾਹੌਲ ਦੇਖੀਏ, ਬਹੁਤ ਵਾਰ ਸਾਡੀ ਸ਼ਿਕਾਇਤ ਹੈ ਸ਼੍ਰੋਮਣੀ ਕਮੇਟੀ ਤੇ ਹੈ, ਦੂਸਰਿਆਂ ਤੇ ਹੈ, ਕਈ ਵਾਰ ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਤੇ ਵੀ ਅਸੀਂ ਸ਼ਿਕਾਇਤ ਕਰਦੇ ਹਾਂ ਸਿੱਖੀ ਪ੍ਰਚਾਰ ਦੀ ਗੱਲ। ਮੈਂ ਕੱਲ੍ਹ ਵੀ ਕਿਹਾ ਸੀ, ਪਹਿਲੀ ਨਰਸਰੀ ਘਰ ਹੈ। ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਜਪਜੀ ਦੀਆਂ ਪੌੜੀਆਂ ਪੜ੍ਹਦਿਆਂ ਆਟਾ ਗੁੰਨਦੀਆਂ ਨੇ, ਤਿਆਰ ਕਰਕੇ ਸਕੂਲ ਬੱਚਿਆਂ ਨੂੰ ਤੋਰਦੀਆਂ ਨੇ, ਘਰ ਸ਼ਾਮ ਨੂੰ ਪਰਿਵਾਰ ਬਹਿ ਕੇ ਰਹਿਰਾਸ ਕਰਦਾ, ਜਿੱਥੇ ਹੱਕ ਹਲਾਲ ਦੀ ਕਮਾਈ ਆਉਂਦੀ ਹੈ, ਉਹਨਾਂ ਬੱਚੇ ਬੱਚੀਆਂ ਨੂੰ ਕਿਸੇ ਸੈਰਮਨ ਦੀ, ਉਪਦੇਸ਼ ਦੀ, ਲੈਕਚਰਾਂ ਦੀ ਕੋਈ ਹੋਰ ਲੋੜ ਨਹੀਂ ਹੈ। ਤੁਸੀਂ ਕੁੱਟ-ਕੁੱਟ ਕੇ ਉਹਨਾਂ 'ਚ ਸਿੱਖੀ ਭਰ ਰਹੇ ਹੋ। ਸੰਭਵ ਹੈ ਉਹਨਾਂ 'ਚੋਂ ਵੀ ਕੋਈ ਬੱਚਾ ਬੱਚੀ ਜੋ ਤੇਜ਼ ਚਾਰ ਚੁਫੇਰੇ ਹਨੇਰੀ ਝੁੱਲ ਰਹੀ ਹੈ, ਕਦੇ ਉਹਨਾਂ ਦੇ ਪੈਰ ਉਖੜ ਜਾਣ, ਪਰ ਉਹ ਵਾਪਸ ਪਰਤੋਣਗੇ ਜੇ ਤੁਸੀਂ ਉਹਨਾਂ ਦੇ ਅੰਦਰ ਉਹ ਵੈਲਿਊਜ਼ ਕੁੱਟ-ਕੁੱਟ ਕੇ ਭਰੀਆਂ ਹੋਈਆਂ। ਜਦੋਂ ਅਸੀਂ ਮੁਲਕ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਇੱਕ ਪਾਸੇ ਅੱਜ ਸੋਸ਼ਲ ਮੀਡੀਆ ਬਹੁਤ ਪਾਵਰਫੁਲ ਬਣ ਕੇ ਉੱਭਰਿਆ, ਲੇਕਿਨ ਕਿੰਨੀ ਵੱਡੀ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਦਾ ਸਰੋਤ ਵੀ ਹੈ। ਬਹੁਤ ਵਾਰ ਅੱਜ ਤਾਂ ਗੁਰਦੁਆਰਿਆਂ 'ਚ ਵੀ ਹਾਲ ਇਹ ਹੁੰਦਾ ਹੈ ਕਿ ਬੈਠੇ ਸਾਡੇ ਫੋਨ ਵੀ ਔਨ ਹੁੰਦੇ ਨੇ, ਉੱਥੇ ਵੀ ਅਸੀਂ ਮੈਸੇਜ ਦੇਖ ਵੀ ਰਹੇ ਹੁੰਦੇ ਹਾਂ, ਕਰ ਵੀ ਰਹੇ ਹੁੰਦੇ ਹਾਂ। ਇੰਨਾ ਵੀ ਵਕਤ ਨਹੀਂ ਹੁੰਦਾ ਕਿ ਗੁਰੂ ਦੇ ਹਜ਼ੂਰ ਆਏ ਹੈ, ਇੰਨਾ ਕੁ ਟਾਈਮ ਤਾਂ ਘੱਟੋ ਘੱਟ ਅਸੀਂ ਸਮਰਪਿਤ ਕਰੀਏ। ਅਟੈਂਸ਼ਨ ਸਪੈਨ ਮੁੱਕ ਗਿਆ। ਚਾਰ ਚੁਫੇਰੇ ਉਹੀ ਕਿਹਨੇ ਕੀ ਪੋਸਟ ਪਾਈ, ਕਿਹਨੇ ਕੀ ਲਾਈਕ ਕੀਤਾ। ਜਿਹੜਾ ਐਨਾਲਿਟੀਕਲ ਮਾਈਂਡਸੈਟ ਹੈ, ਪੜ੍ਹਨ ਲਿਖਣ ਦੀਆਂ ਰੁਚੀਆਂ ਵੈਸੇ ਹੀ ਕੌਮ 'ਚੋਂ ਗਾਇਬ ਹੋ ਗਈਆਂ, ਅਤੇ ਕਿੰਨੀ ਕੁ ਗੱਲ ਤੁਸੀਂ ਸਮਝਾ ਸਕਦੇ ਹੋ। ਜਿਨ੍ਹਾਂ ਕੌਮਾਂ ਦੇ ਅੰਦਰ ਪੜ੍ਹਨ ਲਿਖਣ ਦਾ ਸ਼ਹੂਰ ਨਹੀਂ ਹੈ, ਉਹਨਾਂ ਦੇ ਮਾਈਂਡ ਐਨਾਲਿਟੀਕਲ ਨਹੀਂ ਹੁੰਦੇ। ਉਹ ਵੇਵਸ ਦੇ ਉੱਤੇ, ਅਫਵਾਹਾਂ ਦੇ ਉੱਤੇ। ਇਹੀ ਪੰਜਾਬ ਦੇ ਵਿੱਚ ਅੱਜ ਕੀ ਹਾਲ ਹੈ, ਕਿਉਂ ਇੰਨਾ ਕਨਫਿਊਜ਼ਨ ਹੈ, ਭੰਬਲ ਭੂਸ ਹੈ, ਧਾਰਮਿਕ ਮੁੱਦਿਆਂ ਨੂੰ ਕਿਸ ਹੱਦ ਤੱਕ ਲਿਜਾ ਕੇ ਸਭ ਸੋਸ਼ਲ ਮੀਡੀਆ ਇੱਕ ਲੜਾਈ ਦਾ ਪਲੇਟਫਾਰਮ ਖੜਾ ਕਰ ਦਿੱਤਾ ਹੈ। ਦੂਸਰੇ ਸ਼ੋਰ ਦੇ ਉੱਤੇ, ਦੂਸਰੇ ਕੰਢੇ 'ਤੇ ਬੈਠਾ ਕੌਣ ਪੋਸਟ ਪਾ ਰਿਹਾ ਹੈ, ਕਿਹਨੇ ਸਿੰਘ ਦੀ ਜਾਂ ਕੌਰ ਦੀ ਆਈਡੀ ਜਾਲੀ ਬਣਾਈ ਹੋਈ ਹੈ, ਕੌਣ ਜਿਹੜਾ ਉਹ ਕੁਮਾਰ ਬਣਿਆ ਹੋਇਆ, ਕੌਣ ਮੁਹੰਮਦ ਬਣਿਆ ਹੋਇਆ, ਸਾਨੂੰ ਕੋਈ ਪਤਾ ਨਹੀਂ ਹੈ। ਅਸੀਂ ਲੜ ਰਹੇ ਹਾਂ ਇੱਕ ਦੂਜੇ ਦੇ ਨਾਲ। ਔਰ ਇਸ ਕਿਸਮ ਦੇ ਮਾਹੌਲ ਦੇ ਵਿੱਚ ਹਿੰਦੂਤਵਾਦ ਦੀ ਵਿਚਾਰਧਾਰਾ ਕਿਸ ਹੱਦ ਤੱਕ ਸਾਡੇ ਗੁਰਦੁਆਰਿਆਂ 'ਚ ਆ ਵੜੀ ਹੈ, ਸਾਡੇ ਮਾਸ਼ਰੇ 'ਚ ਹੈ, ਕਿਵੇਂ ਲੋਕ ਵਿਕੇ ਹੋਏ ਨੇ, ਕਿਵੇਂ ਜਾ ਕੇ ਡੰਡੌਤ ਕਰਨ ਤੱਕ ਅੱਜ ਸਾਰੀਆਂ ਉਸ ਕਿਸਮ ਦੀਆਂ ਹਿੰਦੂਤਵੀ ਰਸਮਾਂ ਇੱਕ ਕਾਮਨ ਜਿਹੀ ਗੱਲ ਬਣ ਗਈ ਹੈ। ਇਹ ਡੋਮੀਨੈਂਸ ਹੁੰਦੀ ਹੈ ਮੈਜੋਰੀਟੇਰੀਅਨਿਜ਼ਮ ਦੀ। ਔਰ ਇਹ ਗੱਲ ਇੱਕ ਬਹੁਤ ਸਿਆਣੇ ਨੇ ਕਹੀ ਸੀ ਕਿ ਭਾਈ ਡਿਕਟੇਟਰਸ਼ਿਪਸ ਦੇ ਵਿੱਚ ਤਾਂ ਫਿਰ ਵੀ ਹੋਪ ਹੁੰਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏ ਤੁਹਾਡੀ ਬੰਦ ਖਲਾਸੀ ਹੋ ਸਕਦੀ ਹੈ, ਪਰ ਇਹ ਜਿਹੜਾ ਮੈਜੋਰੀਟੇਰੀਅਨਿਜ਼ਮ ਹੈ, ਅੱਜ ਉਹ ਬੀਜੇਪੀ ਹੋਏ ਹਿੰਦੂਤਵਾਦੀ ਏ ਟੀਮ ਹੈ, ਕਾਂਗਰਸ ਹੋਏ ਹਿੰਦੂਤਵਾਦੀ ਬੀ ਟੀਮ ਹੈ, ਆਮ ਆਦਮੀ ਪਾਰਟੀ ਹੋਏ ਹਿੰਦੂਤਵਾਦੀ ਸੀ ਟੀਮ ਹੈ। ਹੁਣ ਕਿਵੇਂ ਪੰਜਾਬ 'ਚ ਅਸੀਂ ਪੈਸਾ ਬਾਹਰਲੇ ਸਿੱਖਾਂ ਨੇ ਲੁਟਾਇਆ, ਡਾਇਸਪੋਰਾ ਨੇ ਆਮ ਆਦਮੀ ਪਾਰਟੀ ਕੀ ਕੱਢ ਲਿਆ ਉੱਥੋਂ। ਕੇਜਰੀਵਾਲ ਦਾ ਓਵਰਆਲ ਤੁਸੀਂ ਸਟੈਂਡ ਦੇਖੋ। ਆ 3 ਦਿਨ ਦਿੱਲੀ ਸੜਦੀ ਰਹੀ ਹੈ, ਕੋਈ ਉਹਦਾ ਵਜ਼ੀਰ, ਕੋਈ ਆਪ ਉਹ ਘਰੋਂ ਹੀ ਨਹੀਂ ਨਿਕਲੇ ਹੈ। ਦਿੱਲੀ ਪੁਲਿਸ ਦੀ ਤਾਰੀਫ ਕਰ ਰਿਹਾ ਹੈ, ਜਾ ਕੇ ਅਮਿਤ ਸ਼ਾਹ ਮੋਦੀ ਨੂੰ ਮਿਲ ਰਿਹਾ ਕਿ ਜੀ ਬਹੁਤ ਦਿੱਲੀ ਪੁਲਿਸ ਬਹੁਤ ਵਧੀਆ ਹੈ। ਇਹ ਹੈ ਕਿਉਂਕਿ ਅਲਟੀਮੇਟ ਹਨੂੰਮਾਨ ਚਾਲੀਸਾ ਪੜ੍ਹ ਰਿਹਾ ਟੀਵੀ ਦੇ ਉੱਤੇ ਬੈਠ ਕੇ। ਉਹਦੇ ਮਿਨਿਸਟਰ ਕਹਿ ਰਹੇ ਨੇ ਜੀ ਹਰ ਮੰਗਲਵਾਰ ਅਸੀਂ ਸੈਸ਼ਨ ਲਾਇਆ ਕਰਾਂਗੇ, ਅਤੇ ਅਸੀਂ ਪੰਜਾਬ ਦਾ ਪੈਸਾ ਲੁਟਾਇਆ, ਬਾਹਰੋਂ ਲੁਟਾਇਆ। ਸਾਨੂੰ ਇਹ ਲੱਗਦਾ ਜੀ ਆਹ ਮਾੜੇ ਨੇ, ਉਹ ਵੀ ਮਾੜੇ ਨੇ, ਉਹਨਾਂ ਨਾਲੋਂ ਤਾਂ ਜੋ ਮਰਜ਼ੀ ਆ ਜਾਏ, ਇਹ ਹਟਣੇ ਚਾਹੀਦੇ ਨੇ। ਇਹ ਅਪਰੋਚ ਠੀਕ ਨਹੀਂ ਹੁੰਦੀ। ਇਹ ਜਿਹੜਾ ਇਸ ਕਿਸਮ ਦਾ ਐਟੀਚਿਊਡ ਹੈ, ਉਹਦੇ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਫਿਰ ਉਪਰਾਮ ਹੁੰਦੇ ਹਾਂ ਜੀ। ਉਹਦੇ ਤੋਂ ਵੀ ਬੜੀ ਆਸਾਂ ਸੀ ਜੀ, ਕੀ ਕੱਢ ਲਿਆ ਜੀ। ਪਹਿਲਾਂ ਦੇਖੋ ਕਿ ਤੁਸੀਂ ਕਿਹਦੇ ਉੱਤੇ ਬੈਟ ਲਾ ਰਹੇ ਹੋ, ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ। ਔਰ ਇਹੀ ਹਾਲ ਮੀਡੀਆ ਦਾ। ਤੁਸੀਂ ਪ੍ਰਿੰਟ ਮੀਡੀਆ ਦੇਖ ਲਓ, ਇਲੈਕਟ੍ਰੋਨਿਕ ਮੀਡੀਆ ਦੇਖ ਲਓ, ਪੰਜਾਬੀ ਪੈਕ ਦੇ ਨਾਂ ਥੱਲੇ ਜੋ ਜੰਤਰੀ ਮੰਤਰੀ ਤੰਤਰੀ, ਜੋ ਜੋਤਸ਼ੀ, ਜੋ ਤਾਂਤਰਿਕ, ਜੋ ਉਸ ਕਿਸਮ ਦਾ ਫਰੋਡੀਆ, ਉਹਨਾਂ ਦੀ 90% ਕਲਾਇੰਟੇਲ ਸਿੱਖਾਂ ਦੇ ਵਿੱਚ ਹੈ। ਆ ਜਿੰਨੇ ਪ੍ਰਿੰਟ ਪੇਪਰ ਦੇਖ ਲਓ ਸਾਡੇ ਲਈ, ਅਸੀਂ TV 84 ਲਈ ਤੁਹਾਡੇ ਕੋਲ ਆਏ ਹਾਂ, ਸਾਨੂੰ ਕੋਈ ਲੋੜ ਨਹੀਂ ਹੈ ਇਹ ਕਹਿਣ ਦੀ। ਇਸ ਕਿਸਮ ਦੇ ਤਾਂਤਰਿਕ ਜੋਤਸ਼ੀ ਬੈਠੇ ਹੋਏ ਨੇ ਜਿਹੜੇ ਕਹਿੰਦੇ ਨੇ ਜੀ 1 ਘੰਟਾ ਸਾਨੂੰ ਦੇ ਦਿਓ, $10,000 ਮਹੀਨੇ ਦਾ ਲੈ ਲਓ। ਆ ਸਾਰਾ ਮੀਡੀਆ ਇਹਨਾਂ ਦੇ ਸਿਰ 'ਤੇ ਚੱਲਦਾ। ਇਹ ਸਭ ਤੋਂ ਪਹਿਲਾਂ ਐਡਵਾਂਸ ਚੈੱਕ ਇਹਨਾਂ ਨੇ ਭੇਜੇ ਹੁੰਦੇ ਨੇ,
ਤੇ ਇਹਨਾਂ ਦੀ 80-90% ਕਲਾਇੰਟੇਲ ਸਿੱਖ ਹੈ। ਕੋਈ ਗੁਜਰਾਤੀ, ਕੋਈ ਬਿਹਾਰੀ, ਕੋਈ ਬੰਗਾਲੀ ਇਹਨਾਂ ਕੋਲ ਨਹੀਂ ਜਾਂਦਾ, ਉਹਨਾਂ ਦੇ ਆਪਣਾ ਲੁੱਟਣ ਲੁਟਾਉਣ ਦਾ ਸਾਧਨ ਹੈ। ਤੇ ਇਸ ਹੱਦ ਤੱਕ ਸੁਪਰਸਟੀਸ਼ਨ ਹੈ। ਅਸੀਂ ਇਹ ਮੰਨ ਕੇ ਤੁਰ ਰਹੇ ਹਾਂ ਕਿ ਐਜ਼ ਇਫ ਇਹੀ ਸਾਡਾ ਰਸਤਾ ਰਹਿ ਗਿਆ ਹੈ। ਇਹੀ ਹਾਲ ਪੋਲੀਟੀਕਲ ਅਵੇਅਰਨੈਸ ਦਾ। ਅਦਰਵਾਈਜ਼ ਪੰਜਾਬ 'ਚ ਇਹ ਨਾ ਹੁੰਦਾ ਕਿ ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਸਿੱਖਾਂ ਦੀ ਕੀਤੀ, ਉਹ ਪੋਲੀਟੀਕਲ ਪਾਵਰ 'ਚ ਅੱਜ ਦੁਬਾਰਾ ਕਾਂਗਰਸ ਪੰਜਾਬ 'ਚ ਆਈ ਹੁੰਦੀ। ਅਕਾਲੀਆਂ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ। ਜੇ ਬਹੁਤ ਵਾਰ ਅਸੀਂ ਫੇਲਿਓਰ ਦੀ ਗੱਲ ਦੇਖੀਏ ਕਿ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਅ ਦੇ ਤਹਿਤ ਬਣਦੀ ਹੈ, ਜਿਹਨੂੰ ਰੈਕਗਨਾਈਜ਼ ਨੋਟੀਫਿਕੇਸ਼ਨ ਹੁੰਦਾ ਹੈ ਬ੍ਰਿਟਿਸ਼ ਗਵਰਨਮੈਂਟ ਦਾ। ਅਕਾਲੀ ਦਲ 1920 ਦੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਬਣਦਾ ਹੈ, ਜਿਹਦੇ 'ਤੇ ਸਰਕਾਰ ਜਿਹੜੀ ਪਹਿਲੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਬਣੀ, ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। ਲੇਕਿਨ 100 ਸਾਲ 'ਚ ਅੱਜ 2020 ਦੀ ਗੱਲ ਹੈ, ਔਰ ਬਾਹਰ ਸਰ ਪੰਨੂ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ ਕਿ ਜਿੱਥੇ ਇੱਕ ਪਾਸੇ ਸਾਡੀ ਆਜ਼ਾਦੀ ਦੀ ਗੱਲ ਹੈ, ਰੈਫਰੈਂਡਮ 2020 ਜਿਹੜੀ ਸਿੱਖਸ ਫਾਰ ਜਸਟਿਸ ਨੇ ਵੈਰੀ ਏਬਲੀ ਜਿਹਨੂੰ ਆਰਟੀਕੂਲੇਟ ਕੀਤਾ, ਯੰਗਰ ਜਨਰੇਸ਼ਨ ਨੂੰ ਵੀ ਦੱਸਿਆ ਕਿ ਜੋ ਅਸੀਂ ਮੰਗ ਰਹੇ ਹਾਂ, ਵੀ ਆਰ ਨਾਟ ਆਸਕਿੰਗ ਫॉर द मून, ਇਹ ਵੈਲ ਵਿਦਨ UN ਚਾਰਟਰ ਹੈ, ਇਹ ਵੈਲ ਵਿਦਨ ਇੰਟਰਨੈਸ਼ਨਲ ਲਾਅ ਹੈ, ਔਰ ਇਸ 'ਤੇ ਸਾਡਾ ਹੱਕ ਬਣਦਾ ਹੈ ਡੈਮੋਕ੍ਰੈਟਿਕਲੀ, ਕਿਉਂਕਿ ਪੰਜਾਬ ਅੰਡਰ ਇੰਡੀਅਨ ਆਰਮੀ ਜੈਕ ਬੂਟ ਹੈ। ਜਦੋਂ ਅਸੀਂ ਆਜ਼ਾਦੀ ਦੀ ਗੱਲ ਕੀਤੀ, ਟਾਡਾ ਤੋਂ ਲੈ ਕੇ ਪੋਟਾ ਤੱਕ ਦੇ ਕਾਨੂੰਨ, ਔਰ ਅੱਜ ਵੀ 200 ਦੇ ਕਰੀਬ ਐਕਟਿਵਿਸਟ ਪੰਜਾਬ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ, ਜਿਨ੍ਹਾਂ ਨੇ ਪੀਸਫੁਲੀ ਗੱਲ ਕੀਤੀ ਕਿ ਅਸੀਂ ਰੈਫਰੈਂਡਮ 2020 ਚਾਹੁੰਦੇ ਹਾਂ। ਆ ਪੰਜਾਬ ਦੀ ਇੱਕ ਅਦਾਲਤ ਨੇ 3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਸੁਣਾਈ ਹੈ ਸੈਡੀਸ਼ਨ, ਕਿ ਉਹਨਾਂ ਦੇ ਘਰੋਂ ਧਾਰਮਿਕ ਪੁਸਤਕਾਂ ਨਿਕਲੀਆਂ ਜਿਹੜੀਆਂ ਕਿ ਅਜੋਕੇ ਸੰਘਰਸ਼ ਦੇ ਜੁਝਾਰੂਆਂ ਨਾਲ ਸੰਬੰਧਿਤ ਸੀ। ਤੇ ਜੇ ਇਹ ਸਭ ਕੁਝ ਦੇਖ ਕੇ ਵੀ ਸਾਨੂੰ ਲੱਗਦਾ ਵੀ ਇਸ ਸਿਸਟਮ 'ਚੋਂ ਅਸੀਂ ਕੁਝ ਕੱਢ ਸਕਦੇ ਹਾਂ, ਫਿਰ ਤਾਂ ਕਬੀਰ ਸਾਹਿਬ ਦਾ ਇਹ ਫਰਮਾਨ ਸਾਡੇ 'ਤੇ ਲਾਗੂ ਹੁੰਦਾ ਕਿ ਜਿਸ ਦੇ ਵਿੱਚ ਉਹਨਾਂ ਨੇ ਫਰਮਾਇਆ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰ ਹੈ, ਕਿ ਹੱਥ 'ਚ ਦੀਵਾ ਫੜਿਆ ਹੋਇਆ ਹੈ, ਖੂਹ 'ਚ ਤੁਸੀਂ ਡਿੱਗਦੇ ਹੋ, ਪਤਾ ਤੁਹਾਨੂੰ ਸਭ ਹੈ। ਇਹ ਜਿਹੜੇ ਅੱਜ ਵੀ ਬਹੁਤ ਵੱਡਾ ਇੱਕ ਭਗੌੜਾ ਤਬਕਾ ਹੈ, ਇਹ ਉਹੀ ਨੇ। ਅਸੀਂ 18ਵੀਂ ਸਦੀ ਦੇ ਹਮੇਸ਼ਾ ਜਾਂ ਉਸ ਤੋਂ ਵੀ ਪਹਿਲਾਂ ਕਿ ਜੀ ਅਨੰਦਪੁਰ ਦਾ ਕਿਲ੍ਹਾ 9 ਮਹੀਨੇ ਘਿਰਿਆ ਰਿਹਾ, ਕਿਉਂ ਨਹੀਂ ਬਾਹਰੋਂ ਆਏ? ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ 'ਚ 8-9 ਮਹੀਨੇ ਘਿਰੇ ਰਹੇ, ਕਿੱਥੇ ਸੀ ਤਤ ਖਾਲਸਾ? ਕਿਉਂ ਨਹੀਂ ਆਏ? ਆਪਣਾ ਹਾਲ ਦੇਖ ਲਈਏ ਕਿ ਕਿੰਨੇ ਕੁ ਨੇ ਜਿਹੜੇ ਇਸ ਗੱਲ ਦੇ ਉੱਤੇ ਖੜ੍ਹੇ ਨੇ ਕਿ ਕੌਮੀ ਘਰ, ਕੌਮੀ ਆਜ਼ਾਦੀ ਦੇ ਲਈ ਅਸੀਂ ਤੁਰਨਾ, ਇਸ ਦੇ ਲਈ ਅਸੀਂ ਜਿਹੜਾ ਆਪਣੇ ਆਪ ਨੂੰ ਸਮਰਪਿਤ ਕੀਤਾ। ਘੱਟੋ ਘੱਟ ਜਦੋਂ ਰੱਸਾਕਸ਼ੀ ਹੋ ਰਹੀ ਹੁੰਦੀ ਹੈ, ਬਾਹਰ ਬੈਠੇ ਕੋਈ ਉਹਨੂੰ ਚੀਅਰ ਤਾਂ ਕਰ ਰਹੇ ਹੁੰਦੇ ਨੇ। ਇਹਨਾਂ ਸਕੂਲਾਂ 'ਚ ਤੁਸੀਂ ਦੇਖੋ, ਬੱਚੀਆਂ ਤੁਹਾਡੇ ਵੀ ਸਪੋਰਟਸ ਹੁੰਦੇ ਨੇ, ਸਭ ਤੋਂ ਪਾਵਰਫੁਲ ਚੀਅਰ ਲੀਡਰ, ਚੀਅਰ ਟੀਮ ਹੁੰਦੀ ਹੈ, ਜਿਹੜੇ ਬਾਹਰ ਚੀਅਰ ਕਰ ਰਹੇ ਹੁੰਦੇ ਨੇ। ਔਰ ਉਹਨਾਂ ਨੂੰ ਜਦੋਂ ਆਪਣਾ ਉਹ ਰੈਸਮੇ ਵੀ ਭੇਜਦੇ ਨੇ, ਉਹ ਲਿਖਣਗੇ ਕਿ ਆਈ ਵਾਜ਼ ਏ ਚੀਅਰ ਲੀਡਰ ਇਨ ਮਾਈ ਸਕੂਲ। ਇਹ ਚੀਅਰਿੰਗ ਹੈ। ਇੱਕ ਹੁੰਦਾ ਕੁਛ ਕਰਨਾ, ਸਾਥ ਦੇਣਾ, ਇਹ ਘੱਟੋ ਘੱਟ ਚੀਅਰਿੰਗ ਤਾਂ ਹੋ ਸਕਦੀ ਹੈ, ਪਰ ਇਹ ਬਦਕਿਸਮਤੀ ਹੈ ਔਰ ਇਹ ਵੀ ਗੁਲਾਮੀ ਦੀ ਨਿਸ਼ਾਨੀ ਹੈ। ਔਰ ਮੈਂ ਇਹ ਸਮਝਦਾ ਕਿ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਕਰਦੇ, ਉਹਨਾਂ ਦੇ ਇਹ ਲਫ਼ਜ਼ ਮੈਂ ਅਕਸਰ ਦੁਹਰਾਉਂਦਾ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸ਼ਹੀਦਾਂ ਨੂੰ ਸਾਡੀਆਂ ਅਰਦਾਸਾਂ, ਪ੍ਰੇਅਰਸ ਦੀ ਕੋਈ ਲੋੜ ਨਹੀਂ, ਉਹ ਤਾਂ ਆਲਰੇਡੀ ਗੁਰੂ ਦੀ ਗੋਦ 'ਚ ਨੇ। ਉਹਨਾਂ ਦਾ ਤਾਂ ਉਹ ਜਦੋਂ ਇਸ ਰਸਤੇ 'ਤੇ ਤੁਰੇ, ਉਹਨਾਂ ਦੇ ਸਾਹਮਣੇ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਸਾਡਾ ਕਲੇਮ ਸੋਵਰਨਿਟੀ ਦਾ, ਜੇ ਅਸੀਂ ਜਿੱਤ ਗਏ ਤਾਂ ਰਾਜ ਹੈ, ਸ਼ਹੀਦੀ ਮਿਲੀ ਤਾਂ ਗੁਰੂ ਦੀ ਗੋਦ ਹੈ, ਸਾਡੇ ਕੋਲ ਦੋਵੇਂ ਪਾਸਿਆਂ ਦੀ ਪਾਤਸ਼ਾਹੀ ਹੈ। ਪਰ ਉਹਨਾਂ ਦਾ ਡੁੱਲਿਆ ਖੂਨ ਇਹ ਸਾਡੇ ਲਈ ਰਿਮਾਈਂਡਰ ਹੁੰਦਾ ਕਿ ਇਸ ਡੁੱਲੇ ਖੂਨ ਦਾ ਹੱਕ ਲੈਣਾ। ਇਹ ਖੂਨ ਕਿਉਂ ਡੁੱਲਿਆ, ਕਿਵੇਂ ਇਹਨਾਂ ਯੋਧਿਆਂ ਨੇ, ਬੇਸ਼ੱਕ ਉਹ ਜੂਨ 84 ਦਾ ਪਹਿਲਾ ਹਫਤਾ ਹੋਏ, ਨਵੰਬਰ ਦੇ ਅੰਦਰ 35 ਸਾਲ ਬੀਤ ਗਏ ਨੇ। ਦਿੱਲੀ ਹੋਏ, ਬੋਕਾਰੋ ਹੋਏ, ਕਾਨਪੁਰ ਹੋਏ, ਭਾਰਤ ਦੇ 22-23 ਸੂਬਿਆਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਖੂਨ। ਔਰ ਅੱਜ ਭਾਰਤੀ ਸੁਪਰੀਮ ਕੋਰਟ ਕਹਿ ਰਿਹਾ ਇੱਕ ਸੱਜਣ ਕੁਮਾਰ ਨੂੰ ਇਸ ਸਾਰੇ ਪੀਰੀਅਡ 'ਚ, ਉਹ ਵੀ ਜਸਟਿਸ ਮੁਰਲੀਧਰ ਦਿੱਲੀ ਦੇ ਵਿੱਚ, ਜਿਹਨੂੰ ਹੁਣ ਜਿਹਨੇ ਕਿਹਾ ਗਿਆ ਜਿਹੜੇ ਹੇਟ ਸਪੀਚਿਸ ਕਰਨ ਵਾਲੇ ਨੇ
ਕਪਿਲ ਮਿਸ਼ਰਾ ਹੈ ਔਰ ਉਹ ਠਾਕੁਰ ਹੈ ਅਨੁਰਾਗ ਠਾਕੁਰ ਦੂਜਾ, ਇਹਨਾਂ ਦੇ ਖਿਲਾਫ ਦਿੱਲੀ ਪੁਲਿਸ ਕੇਸ ਰਜਿਸਟਰ ਕਰੇ। ਇਹ ਦੁਪਹਿਰ ਦੇ 2 ਵਜੇ ਫੈਸਲਾ ਸੁਣਾਉਂਦਾ, ਰਾਤ 11 ਵਜੇ ਉਹਦੀ ਟਰਾਂਸਫਰ ਹੁੰਦੀ ਹੈ ਵੀ ਜਾ ਕੇ ਤੂੰ ਜੁਆਇਨ ਕਰ ਪੰਜਾਬ ਹਰਿਆਣਾ ਹਾਈ ਕੋਰਟ 'ਚ ਜੱਜ ਦੇ ਤੌਰ 'ਤੇ। ਇਹਨੂੰ ਸੱਜਣ ਕੁਮਾਰ ਨੂੰ ਜਿਹੜਾ ਉਹ ਜੇਲ੍ਹ ਟਰਮ ਦਿੱਤੀ ਸੀ, ਪਰ ਸੁਪਰੀਮ ਕੋਰਟ ਦਾ 3 ਦਿਨ ਪਹਿਲਾਂ ਦਾ ਡਿਸੀਜਨ ਹੈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨੂੰ ਕਿ ਜੀ ਉਹਦਾ ਮੁਆਇਨਾ ਕਰੋ, 70 ਸਾਲ ਦਾ ਉਹ ਬਿਮਾਰ ਹੈ ਕਿਉਂਕਿ ਉਹਨੇ ਜ਼ਮਾਨਤ ਦੀ ਅਰਜੀ ਪਾਈ ਹੋਈ ਹੈ। ਇਹ ਸਾਰਾ ਕੁਝ ਸਾਡੀਆਂ ਅੱਖਾਂ ਸਾਹਮਣੇ ਨਹੀਂ ਵਾਪਰ ਰਿਹਾ, ਅਤੇ ਜੇ ਉਹਨੂੰ ਦੇਖ ਕੇ ਵੀ ਅਸੀਂ ਮੰਨਣ ਨੂੰ ਤਿਆਰ ਨਹੀਂ ਕਿ ਭਾਈ ਅਸੀਂ ਗੁਲਾਮ ਹੈ ਔਰ ਇਹ ਸਾਡੇ ਸਾਹਮਣੇ ਇਹ ਜ਼ਿੰਮੇ ਗੁਲਾਮੀ ਦੇ ਸੰਗਲ ਕੱਟਣੇ, ਸਾਨੂੰ ਦੁੱਖ ਹੈ ਜੀ। ਪੰਜਾਬੀ ਉੱਥੇ ਕਿਉਂ ਨਹੀਂ ਬੋਲਦੇ ਘਰਾਂ 'ਚ, ਕਿਉਂ ਉਹੀ ਹਿੰਦੀ? ਪੰਜਾਬ ਦੇ ਵਿੱਚ ਸਿੱਖ ਘਰਾਣਿਆਂ ਦੇ ਵਿੱਚ ਤਾਂ ਦੂਰ ਦੇ ਸਕੂਲਾਂ ਦੇ ਵਿੱਚ ਫਾਈਨ ਹੈ ਜੇ ਤੁਸੀਂ ਪੰਜਾਬੀ ਬੋਲਦੇ ਹੋ। ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਦੇ ਇੱਕ ਸਕੂਲ 'ਚ ਇੱਕ ਸਿੱਖ ਬੱਚਾ, ਅੰਮ੍ਰਿਤਧਾਰੀ ਬੱਚਾ 12ਵੀਂ ਦਾ ਇਮਤਿਹਾਨ ਦੇਣ ਗਿਆ, ਸੈਂਟਰ ਵਾਲੀ ਮਾਈ ਨੇ ਕਿਹਾ ਵੀ ਪੱਗ ਲਾ। ਉਹਨੇ ਕਿਹਾ ਜੀ ਮੇਰੀ ਗੱਲ ਕਰਵਾਓ ਆਪਣੇ ਹਾਇਰ ਨਾਲ। ਉਹਨੇ ਕਿਹਾ ਨਹੀਂ ਇਹਨੂੰ ਓਬੇ ਕਰੋ, ਔਰ ਉਹਦੀ ਦਸਤਾਰ ਲੁਆਈ। ਇਹ ਰੋਜ਼ਾਨਾ ਵਾਪਰ ਰਹੇ। ਅਸੀਂ ਠੀਕ ਹੈ ਹਿਊਮੈਨੀਟੇਰੀਅਨਿਜ਼ਮ ਸਾਡਾ ਸਿਖਰਾਂ 'ਤੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿਤੇ ਵੀ ਲੋੜ ਹੈ, ਰੋਹਿੰਗਿਆ ਮੁਸਲਮਾਨ ਹੋਣ, ਅਰਥਕੁਏਕ ਵਿਕਟਮ ਹੇਤੀ ਦੇ ਵਿੱਚ ਹੋਣ, ਸੁਨਾਮੀ ਹੋਏ, ਕੈਟਰੀਨਾ ਹੋਏ, ਔਰ ਅੱਜ ਵੀ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਸਿੱਖ ਪਹੁੰਚਦੇ ਨੇ, ਸਾਡੇ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹਦੇ ਨੇ। ਔਰ ਇਹ ਗੱਲ ਅੱਜ ਪਹਿਲੀ ਵਾਰ 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਇਸ ਗੱਲ ਨੂੰ ਰਿਅਲਾਈਜ਼ ਕਰਦੇ। ਪਿਛਲੇ ਹਫ਼ਤੇ ਕੋਚੀ ਕੇਰਲਾ ਦੇ ਵਿੱਚ ਗ੍ਰੈਂਡ ਮੌਸਕ ਹੈ, ਕੇਰਲਾ 'ਚ 35% ਆਬਾਦੀ ਮੁਸਲਮਾਨਾਂ ਦੀ ਹੈ। ਉਹਨਾਂ ਨੇ ਲੋਕਲ ਸਿੰਘ ਸਭਾ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੱਦ ਕੇ ਆਨਰ ਕੀਤਾ ਜੁਮੇ ਦੀ ਨਮਾਜ਼ ਦੇ ਵੇਲੇ ਕਿ ਸਾਡੇ ਨਾਲ ਕੋਈ ਨਹੀਂ ਖਲੋਤਾ, ਤੁਸੀਂ ਖਲੋਤੇ ਹੋ। ਕਸ਼ਮੀਰ ਦੇ ਵਿੱਚ 5 ਅਗਸਤ ਨੂੰ ਆਰਟੀਕਲ 370 ਐਬਰੋਗੇਟ ਕੀਤਾ ਜਾਂਦਾ ਹੈ 2019 'ਚ। ਕਸ਼ਮੀਰੀ ਸਟੂਡੈਂਟਸ ਨੂੰ ਭਾਰਤ ਭਰ ਦੇ ਵਿੱਚ ਧੱਕਿਆ ਜਾ ਰਿਹਾ, ਹਰਾਸ ਕੀਤਾ ਜਾ ਰਿਹਾ। ਸਿੱਖ ਅੱਗੇ ਆਉਂਦੇ ਨੇ, ਬਾਕੀ ਸਭ ਮੋਡ ਆਫ ਟਰਾਂਸਪੋਰਟੇਸ਼ਨ ਬੰਦ ਨੇ। ਜਹਾਜ਼ ਦੀਆਂ ਟਿਕਟਾਂ ਲੈ ਕੇ ਸਿੱਖ ਭਰਾ ਜਦੋਂ ਕਸ਼ਮੀਰੀ ਭੈਣਾਂ ਨੂੰ ਉਹਨਾਂ ਦੇ ਘਰ ਹੀ ਛੱਡਦੇ ਨੇ, ਤਾਂ ਤੁਸੀਂ ਬਹੁਤ ਸਾਰਿਆਂ ਨੇ ਵੀਡੀਓਜ਼ ਦੇਖੀਆਂ ਹੋਣਗੀਆਂ। ਉਹਨਾਂ ਦੇ ਪੇਰੈਂਟਸ ਦੀਆਂ ਅੱਖਾਂ ਦੇ ਅਥਰੂ, ਉਹਨਾਂ ਦੇ ਭਰਾਵਾਂ ਦੇ ਅਥਰੂ ਦੱਸਦੇ ਨੇ ਕਿ ਸਿੱਖ ਹੋਣ ਦਾ ਮਤਲਬ ਕੀ ਹੈ। ਇਹ ਗੁਰੂ ਦੀ ਰਹਿਮਤ ਹੈ, ਇਹ ਸਾਡਾ ਅਨਅਬੇਟਡ ਰਹਿਣ ਹੈ। ਇਹ ਸਤਿਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਕੋਈ ਸਿੱਖ ਕਮਜ਼ੋਰ ਹੈ, ਪ੍ਰੈਕਟਿਸਿੰਗ ਹੈ, ਪਤਤ ਹੈ, ਨਹੀਂ ਹੈ। ਇਹ ਹਰ ਇੱਕ ਦੀ ਪ੍ਰੋਗਰਾਮਿੰਗ 'ਚ ਹੈ। ਉਹਦੇ ਅੰਦਰ ਇਨਸਾਫ ਲਈ ਖਲੋਣ ਦੀ ਗੱਲ ਵੀ ਹੈ, ਸੇਵਾ ਲਈ ਖਲੋਣ ਦੀ ਗੱਲ ਵੀ ਹੈ, ਕਿਸੇ ਨਾਲ ਧੱਕਾ ਨਾ ਬਰਦਾਸ਼ਤ ਕਰਨ ਦੀ ਗੱਲ ਵੀ ਹੈ। ਪਰ ਘੱਟੋ ਘੱਟ ਇਸ ਗੱਲ ਵੱਲ ਵੀ ਧਿਆਨ ਦਈਏ ਕਿ ਅਲਟੀਮੇਟਲੀ ਸਾਡੀਆਂ ਬਹੁਤ ਸਾਰੀਆਂ ਜੋ ਅੱਜ ਕਮਜ਼ੋਰੀਆਂ ਜਾਂ ਬਿਮਾਰੀਆਂ ਨੇ, ਉਹਦਾ ਕਾਰਨ ਗੁਲਾਮੀ ਹੈ। ਗੁਲਾਮੀ ਦੇ ਸੰਗਲ ਸਾਡੇ ਗਲ 'ਚ ਪਏ ਹੋਏ ਨੇ, ਇਹਨੂੰ ਉਹ ਪਰਪੈਚੂਏਟ ਕਰ ਰਹੇ ਨੇ। ਉਹ ਵੀ ਸਮਝਦੇ ਨੇ ਕਿ ਸਿੱਖ ਵਿਚਾਰਧਾਰਾ, ਦੇਖੋ ਗੱਲ ਅਲਟੀਮੇਟਲੀ ਆਈਡੀਓਲੋਜੀ ਦੀ ਲੜਾਈ ਹੈ। ਬ੍ਰਾਹਮਣਵਾਦ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਬਹੁਤ ਚੰਗੀ ਤਰ੍ਹਾਂ ਸਮਝਦਾ। ਮੈਨੂੰ ਯਾਦ ਹੈ 14-15 ਸਾਲ ਪਹਿਲਾਂ ਦੀ ਗੱਲ ਹੋਏਗੀ, ਇੰਡੀਆਨਾ ਸਟੇਟ ਦੇ ਵਿੱਚ ਨੋਟਰਡੇਮ ਯੂਨੀਵਰਸਿਟੀ ਹੈ, ਉਹਨਾਂ ਦਾ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ, ਉਹਦੀ ਇੰਚਾਰਜ ਡਾਕਟਰ ਸਿੰਥੀਆ ਕੈਪਲੇ ਹੁੰਦੇ ਸਨ। ਉਹਨਾਂ ਨੇ ਮੈਨੂੰ ਵੀ ਸੱਦਿਆ, ਸਰ ਸਿਮਰਜੀਤ ਸਿੰਘ ਮਾਨ ਵੀ ਆਏ ਹੋਏ ਸਨ ਪੰਜਾਬ ਤੋਂ, ਅਤੇ ਉਹਨਾਂ ਦੇ ਡਾਇਰੈਕਟਰ ਪ੍ਰੋਗਰਾਮ ਦੇ ਜਿਹੜੇ ਨੇ ਮਿਸਟਰ ਸਕਾਟ, ਜਦੋਂ ਲੰਚ ਬ੍ਰੇਕ ਹੋਈ ਅਤੇ ਉਹ ਕਹਿਣ ਲੱਗੇ ਕਿ ਮੈਂ ਸਿੱਖਾਂ ਬਾਰੇ ਬਹੁਤ ਕੁਝ ਪੜ੍ਹਿਆ ਹੈ ਔਰ ਅੱਜ ਤੁਸੀਂ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਦੱਸਿਆ ਵੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਬ੍ਰੈਡ ਬਾਸਕਟ ਵੀ ਹੋ ਉਹਨਾਂ ਦੀ, ਸਾਰੇ ਦੇਸ਼ ਨੂੰ ਖਵਾਉਂਦੇ ਹੋ, ਉਹਨਾਂ ਦੀ ਤੁਸੀਂ ਸੌਡ ਆਰਮ ਵੀ ਹੋ, ਫੌਜ ਦੇ ਵਿੱਚ ਵੀ ਹੋ, ਨੋਬਲ ਲੋਕ ਹੋ, ਤੁਹਾਡੇ ਕਿਉਂ ਮਗਰ ਪਏ ਹੋਏ ਨੇ? ਅਤੇ ਮੈਂ ਕਿਹਾ ਜੀ ਅਮਰੀਕਨਾਂ 'ਚ ਇਹ ਕਹਿੰਦੇ ਨੇ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ। ਵੈਸੇ ਇਸਲਾਮ ਦੇ ਵਿੱਚ ਵੀ ਹਜ਼ਰਤ ਅਲੀ ਦੇ ਹਵਾਲੇ ਨਾਲ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਸ ਪੇ ਤੁਮਨੇ ਅਹਿਸਾਨ ਕੀਆ ਹੈ ਉਸਕੇ ਸ਼ਰ ਸੇ ਬਚੋ, ਕਿਉਂਕਿ ਜਿਹੜਾ ਤੁਹਾਡੇ ਤੋਂ ਫਾਇਦਾ ਚੁੱਕਦਾ ਹੈ, ਜਿਹਨੂੰ ਤੁਸੀਂ, ਔਰ ਇਹ ਪੰਜਾਬੀ 'ਚ ਕਿਸੇ ਨੇ ਬੜਾ ਸਾਦੇ ਲਫ਼ਜ਼ਾਂ 'ਚ ਕਿਹਾ ਕਿ ਜਦੋਂ ਮੈਂ ਉਹਨਾਂ ਵੱਲ ਦੇਖਿਆ ਜਿਹੜੇ ਮੈਨੂੰ ਡੋਬਣ ਲਈ ਤਿਆਰ ਖੜ੍ਹੇ ਸਨ, ਤਾਂ ਉਹਨਾਂ 'ਚੋਂ ਬਹੁਤੇ ਉਹ ਸਨ ਜਿਨ੍ਹਾਂ ਨੂੰ ਮੈਂ ਤਰਨਾ ਸਿਖਾਇਆ ਸੀ, ਜਿਨ੍ਹਾਂ ਨੂੰ ਮੈਂ ਤੈਰਨਾ ਸਿਖਾਇਆ ਸੀ, ਉਹੀ ਮੈਨੂੰ ਅੱਜ ਡੋਬਣ ਵਾਲਿਆਂ ਦੇ ਵਿੱਚ ਸਭ ਤੋਂ ਮੂਹਰੇ ਸਨ। ਸੋ ਇਹਨਾਂ ਦਾ ਜੋ ਵਿਹਾਰ ਹੈ, ਜਿਨ੍ਹਾਂ ਦੇ ਕੋਲ ਹਕੂਮਤ ਹੈ,
ਉਹ ਇਵੇਂ ਹੀ ਰਹਿਣਾ, ਇਹ ਵਰਸਟ ਹੋਏਗਾ। ਪਰ ਸਾਡੇ ਸਾਹਮਣੇ ਇਹ ਫੋਕਸ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦਾ ਇਹਨਾਂ ਸ਼ਬਦਾਂ 'ਚ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੈ ਮੀਤਰ, ਕਿ ਐਸਾ ਕੀ ਯਤਨ ਕੀਤਾ ਜਾਏ, ਐਸਾ ਕੀ ਉਦਮ ਕੀਤਾ ਜਾਏ, ਐਸੀ ਕੀ ਸਟ੍ਰੈਟਜੀ ਹੋਏ, ਐਸੀ ਕੀ ਵਿਉਂਤਬੰਦੀ ਹੋਏ ਕਿ ਅਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਹਾਸਲ ਕਰੀਏ। ਕਿਉਂਕਿ ਜਦੋਂ ਪੋਲੀਟੀਕਲ ਪਾਵਰ ਆ ਜਾਂਦੀ ਹੈ, ਸ਼ਤਰੂ ਤੇ ਸਭ ਹੋਵੇ ਮਿੱਤਰ, ਸਾਰੇ ਹੀ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਮੀਤ ਬਣ ਜਾਂਦੇ ਨੇ। ਸਾਦਾ ਪੰਜਾਬ ਵਿੱਚ ਅਸੀਂ ਕਹਿੰਦੇ ਹਾਂ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਅਸੀਂ ਕਿਸੇ ਦੇ ਹੱਕਾਂ 'ਤੇ ਛਾਪਾ ਨਹੀਂ ਮਾਰਦੇ, ਅਸੀਂ ਬੇਲੋੜੀ ਹਿੰਸਾ ਦੇ ਹੱਕ 'ਚ ਨਹੀਂ ਹੈ, ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ। ਅਸੀਂ ਸ਼ਹੀਦਾਂ ਦੀ ਵਾਰਿਸ ਕੌਮ ਹੈ। ਅਸੀਂ ਤਾਂ ਰੋਜ਼ਾਨਾ 2 ਵੇਲੇ ਦੀ ਅਰਦਾਸ 'ਚ ਉਹਨਾਂ ਸਾਰੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਆਪਣੇ ਸਿਰ ਦੇ ਦਿੱਤੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਅਤੇ ਜੇ ਇਹੋ ਜਿਹੀ ਕੌਮ ਜੋ ਸਾਹਮਣੇ ਵਾਪਰ ਰਿਹਾ ਉਹਦੇ ਬਾਰੇ ਅਸੀਂ ਅੱਖਾਂ ਬੰਦ ਕੀਤੀਆਂ ਹੋਣ, ਤਾਂ ਫਿਰ ਪਤਾ ਨਹੀਂ ਅਸੀਂ ਕਿਹੜਾ ਮੂੰਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਦਿਖਾਉਣਾ ਹੈ, ਬਾਬੇ ਨਾਨਕ ਦੇ ਦਰਬਾਰ 'ਚ ਅਸੀਂ ਕਿਸ ਮੁੱਖ ਦੇ ਨਾਲ ਜਾਣਾ ਹੈ। ਸਾਨੂੰ ਫਖਰ ਹੈ ਕਿ ਅੱਜ ਦੁਨੀਆ ਦੇ ਅੰਦਰ ਸਿੱਖਾਂ ਦੀ ਰੈਕਗਨੀਸ਼ਨ ਹੈ। 550 ਸਾਲਾਂ ਦੇ ਮੌਕੇ ਕਰਤਾਰਪੁਰ ਕੋਰੀਡੋਰ ਖੁੱਲ੍ਹਦੇ, ਕਿੱਥੇ ਅੱਜ ਵੀ ਬਹੁਤ ਸਾਰੇ ਸਿੱਖ ਦਰਬਾਰ ਸਾਹਿਬ ਨਹੀਂ ਜਾ ਸਕਦੇ, ਉਹਨਾਂ ਨੇ ਬਲੈਕ ਲਿਸਟ ਕੀਤੇ ਹੋਏ ਨੇ। ਉਸੇ ਹੀ ਕਰਤਾਰਪੁਰ ਦੀ ਧਰਤੀ 'ਤੇ 9 ਨਵੰਬਰ 2019 ਨੂੰ ਇਮਰਾਨ ਖਾਨ ਉਸ ਦਾ ਇਨੋਗਰੇਟ ਕਰਦੇ ਨੇ ਕਿਰਪਾਨ ਦੇ ਨਾਲ। ਜੇ ਤੁਸੀਂ ਉਹ ਇਨਸਿਗਨੀਆਂ ਦੇਖੋ, ਕਿੱਥੇ ਸਾਨੂੰ ਇਹਨਾਂ ਨੇ ਉਹ ਭਗਵੇ ਝੰਡੇ 'ਚ ਲਪੇਟਣ ਦੇ ਤੁਲੇ ਹੋਏ ਨੇ, ਉਧਰ ਸਾਡੀ ਪਛਾਣ ਹੈ। ਅਤੇ ਅਜੇ ਪਿਛਲੇ ਮਹੀਨੇ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ, ਯੂਨਾਈਟਿਡ ਨੇਸ਼ਨਸ ਦੇ ਇਸ ਵੇਲੇ 194 ਦੇਸ਼ ਮੈਂਬਰ ਨੇ, ਉਹ ਸੈਕਟਰੀ ਜਨਰਲ ਜਿਹੜਾ ਉਹ ਖਲੋ ਕੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਕਹਿੰਦਾ ਹੈ, ਇਹ ਦੁਨੀਆ 'ਚ ਸਿੰਬਲ ਆਫ ਲਵ ਹੈ, ਸਿੰਬਲ ਆਫ ਹਾਰਮਨੀ ਹੈ। ਇਹੀ ਹੈ ਜਿਹੜਾ ਕਿ ਦੁਨੀਆ ਨੂੰ ਇੱਕ ਥਾਂ 'ਤੇ ਬੰਨ੍ਹਦਾ। ਇਹ ਗੱਲ ਸੌਖੀ ਨਹੀਂ ਹੈ। ਔਰ ਪਿਛਲੇ ਇਸ ਵਰ੍ਹੇ ਦੌਰਾਨ ਹੀ ਸਟੇਟ ਆਫ ਮੈਸਾਚੂਸੇਟਸ, ਉਹਨਾਂ ਦੀ ਅਸੈਂਬਲੀ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ। ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ 'ਤੇ ਉਹਨਾਂ ਨੇ ਅੰਦਰ ਅਰਦਾਸ ਸਮਾਗਮ ਵੀ ਰੱਖਿਆ ਸੀ। ਔਰ ਮੈਸਾਚੂਸੇਟਸ ਪੁਰਾਣੀ ਸਟੇਟ ਹੈ, 160 ਮੈਂਬਰ ਨੇ। ਔਰ ਉਹਨਾਂ ਨੂੰ ਜਦੋਂ ਮੈਂ ਐਡਰੈਸ ਕੀਤਾ, ਲਗਭਗ 5-5.5 ਮਿੰਟ ਦਾ ਐਡਰੈਸ ਸੀ, ਉਹਨਾਂ ਦੀ ਅਸੈਂਬਲੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵਰਲਡ ਇਕੁਆਲਿਟੀ ਡੇ ਦੇ ਤੌਰ 'ਤੇ ਰੈਕਗਨਾਈਜ਼ ਕੀਤਾ। ਔਰ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ, ਜਦੋਂ ਅਸੀਂ ਥਾਟ ਦੀ ਗੱਲ ਕਰਦੇ ਹਾਂ, ਅਸੀਂ ਕੰਸਿਸਟੈਂਟ ਹੈ ਜੋ UN ਚਾਰਟਰ ਦੇ ਵਿੱਚ ਹੈ, ਜੋ ਸਾਡੇ ਫਾਊਂਡਿੰਗ ਫਾਦਰਸ ਨੇ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਕੀਤਾ ਹੈ। ਕੋਈ ਵੀ ਚੀਜ਼ ਸਾਡੀ ਇਨ ਕੰਟਰਾਸਟ ਨਹੀਂ ਹੈ। ਪਰ ਇਸ ਮੈਸੇਜ ਨੂੰ ਜੇ ਕਿਸੇ ਨੇ ਬਾਹਰ ਲੈ ਕੇ ਜਾਣਾ ਤਾਂ ਉਹ ਅਸੀਂ ਹੈ। ਔਰ ਅੱਜ ਦੇ ਪੀਰੀਅਡ 'ਚ ਮੀਡੀਏ ਤੋਂ ਪਾਵਰਫੁਲ ਹੋਰ ਕੋਈ ਵੈਪਨ ਨਹੀਂ ਹੈ। ਇੱਕ ਜ਼ਮਾਨਾ ਸੀ ਜੰਗਾਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ। ਅੱਜ ਮੀਡੀਆ 'ਚ ਲੜਾਈਆਂ ਲੜੀਆਂ ਜਾਂਦੀਆਂ, ਮੀਡੀਆ 'ਚ ਜਿੱਤੀਆਂ ਹਾਰੀਆਂ ਜਾਂਦੀਆਂ। ਐਵੇਂ ਨਹੀਂ ਗੋਦੀ ਮੀਡੀਆ, ਰਵੀਸ਼ ਕੁਮਾਰ NDTV ਦਾ ਕਹਿੰਦਾ ਇਹ ਗੋਦੀ ਮੀਡੀਆ। ਅੱਜ ਭਾਰਤ ਦੇ ਵਿੱਚ 900 ਤੋਂ ਜ਼ਿਆਦਾ TV ਚੈਨਲ ਨੇ, 1,45,000 ਪਬਲੀਕੇਸ਼ਨਸ ਨੇ ਉਹਨਾਂ ਦੀਆਂ ਵੀਕਲੀ ਡੇਲੀ। ਕੀ ਪਰੋਸ ਰਹੀਆਂ? ਉਹੀ ਨਫ਼ਰਤ, ਉਹੀ ਹਿੰਦੂਤਵਾ, ਉਹੀ ਮੋਦੀ, ਅਮਿਤ ਸ਼ਾਹ। ਔਰ ਬ੍ਰਸਲਸ ਦੀ ਇੱਕ NGO ਨੇ ਪਿਛਲੇ ਦਿਨਾਂ 'ਚ ਇਨਕਸ਼ਾਫ ਕੀਤਾ ਕਿ 65 ਦੇਸ਼ਾਂ ਦੇ ਵਿੱਚ 165 ਵੈਬਸਾਈਟ, ਪੋਰਟਲ, ਥਿੰਕ ਟੈਂਕ, NGOs ਜਿਨ੍ਹਾਂ ਨੂੰ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰॉ ਰਨ ਕਰਦੀ ਹੈ, ਇਹ ਔਨ ਰੈਕਰਡ ਹੈ। ਔਰ ਇਹੀ ਇੱਕ ਯੂਰਪੀਅਨ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਕਸ਼ਮੀਰ ਭੇਜਿਆ 5 ਅਗਸਤ ਤੋਂ ਬਾਅਦ। ਔਰ ਉਹ ਸਾਹਮਣੇ ਆਇਆ ਵੀ ਜਿਹੜੀ ਉਹ ਉਹਨਾਂ ਦੀ ਰਾਹ ਓਪਰੇਟਿਡ NGO ਹੈ, ਉਹਨਾਂ ਨੇ ਉਹਨੂੰ ਫੰਡ ਕੀਤਾ ਹੋਇਆ। ਸੋ ਦੁਸ਼ਮਣ ਤਾਂ ਔਰ ਸਾਰੇ ਪਾਸੇ ਤੁਸੀਂ ਕੁੱਲ ਮਿਲਾ ਕੇ ਦੇਖੋ। ਹੁਣ ਸਾਡੀ ਵਾਸ਼ਿੰਗਟਨ ਐਮਬੈਸੀ 'ਚ, ਇੰਡੀਆ ਦੀ ਐਮਬੈਸੀ 'ਚ ਜਿਹੜੇ ਐਂਬੈਸਡਰ ਲਿਆ ਕੇ ਲਾਏ ਨੇ, ਇਹ ਸਰਦਾਰ ਬਿਸ਼ਨ ਸਿੰਘ ਸਮੁੰਦਰੀ, ਜਿਹੜੇ ਬਹੁਤ ਵੱਡੇ 5 ਅਕਾਲੀ ਲੀਡਰ 1920 'ਚ ਹੋਏ, ਉਹਨਾਂ 'ਚੋਂ ਇੱਕ ਸਨ। ਉਹਨਾਂ ਦੇ ਤੇਜਾ ਸਿੰਘ ਸਮੁੰਦਰੀ, ਉਹਨਾਂ ਦੇ ਬੇਟੇ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ ਦੇ ਫਾਊਂਡਰਾਂ 'ਚੋਂ ਔਰ ਵਾਈਸ ਚਾਂਸਲਰ ਰਿਹਾ, ਉਹਨਾਂ ਦਾ ਬੇਟਾ ਹੈ। ਹੁਣ ਇਹ ਸਾਰੇ ਜਿਹੜੇ ਨੇ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ? ਇਹਨਾਂ ਦੇ ਕੌਂਸੂਲੇਟ ਦੇਖੋ, ਇਹ ਸਭ ਸਪਾਈਂਗ ਸੈਂਟਰ ਬਣੇ ਹੋਏ ਨੇ। ਅਤੇ ਅਸੀਂ ਤਾਂ ਨੰਗੇ ਤਾੜ
ਜਿਵੇਂ ਉਹ ਸਾਡੇ ਸਾਦਾ ਜੇ ਵਿਚਾਰੇ ਫੇਥ ਵਾਲੇ ਟਰੱਕ ਡਰਾਈਵਰ ਉਹ ਆਪਣੇ ਪਿੱਛੇ ਲਿਖ ਲੈਂਦੇ ਸੀ ਟਰੱਕ ਦੇ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਅਸੀਂ ਤਾਂ ਇਕੱਲੇ ਕਾਰੇ ਨੰਗੇ ਧੜ ਜਿਹੜੇ ਤੁਰੇ ਹੋਏ ਨੇ ਗੁਰੂ ਕਲਗੀਧਰ ਦੇ ਉਸ ਭਰੋਸੇ ਦੇ ਉੱਤੇ ਕਿ ਉਹਨਾਂ ਨੇ ਸਾਨੂੰ ਪਾਤਸ਼ਾਹਤ ਬਖਸ਼ੀ ਹੋਈ ਹੈ। ਔਰ ਇਸ ਫੇਥ ਦੇ ਨਾਲ ਜਿਹੜਾ ਗੁਰੂ ਕਲਗੀਧਰ ਦਾ ਪੰਥ ਦੇ ਨਾਲ ਇਕਰਾਰਨਾਮਾ ਹੈ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਅਲਟੀਮੇਟਲੀ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਸਤਿਗੁਰੂ ਰਹਿਮਤ ਕਰਨ, ਬਹੁਤ ਜਲਦ ਸਾਡੀ ਆਜ਼ਾਦੀ ਸਾਡੇ ਦਰ 'ਤੇ ਦਸਤਕ ਦੇਗੀ। ਅਸੀਂ ਫੇਥ ਦੇ ਨਾਲ, ਵਿਸ਼ਵਾਸ ਦੇ ਨਾਲ ਠੀਕ ਤੇ ਗਲਤ ਦੀ ਪਛਾਣ ਕਰਦੇ ਹਾਂ, ਇਸ ਪਾਸੇ ਵੱਲ ਪੇਸ਼ਕਦਮੀ ਕਰੀਏ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ, ਆਪ ਜੀ, ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।